ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਪ੍ਰੋਗਰਾਮ ਹੈ ਅੱਜ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਟਾਈਮ ਹੈ ਅਤੇ ਕੀ ਕੁਛ ਚੱਲ ਰਿਹਾ ਹੈ, ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੈਗੀਆਂ। ਅਤੇ ਉਸ ਤੋਂ ਪਹਿਲਾਂ ਕਿ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀਏ, ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫੋਨ ਨੰਬਰ 4082722500, ਗੁਰਦੀਪ ਸਿੰਘ ਬਿਰਦੀ ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ, ਸਤਨਾਮ ਸਿੰਘ ਗਿੱਲ ਸੈਲਮਾ, ਤਲਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਸਰਬਜੀਤ ਸਿੰਘ ਚੋਕਰ ਟਰਲਿਕ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅਤੇ ਜੀ ਸਭ ਤੋਂ ਜਿਹੜੀ ਖਬਰ ਆ ਰਹੀ ਆ ਪੰਜਾਬ ਦੇ ਵਿੱਚੋਂ, ਜਿਸ ਤਰ੍ਹਾਂ ਸਾਨੂੰ ਪਤਾ ਹੀ ਆ ਕਿ ਜਿਸ ਤਰ੍ਹਾਂ ਅਕਾਲੀ ਦਲ ਨੇ ਸਮਰਥਨ ਲਿਆ ਜੀ ਝੂਠੇ ਸਾਧ ਦੇ ਕੋਲੋਂ, ਅਤੇ ਉਸ ਦੇ ਕਰਕੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਵੀ ਵਿਰੋਧ ਕੀਤਾ ਅਕਾਲੀ ਦਲ ਬਾਦਲ ਦਾ। ਜਾਰੀ ਆ ਜੀ, ਨਿਰੰਤਰ ਜਿਹੜਾ ਇਹ ਵਿਰੋਧ ਜਾਰੀ ਆ। ਹਾਲ ਦੀ ਘੜੀ ਤਾਂ ਉਹ ਲੱਗ ਰਿਹਾ ਜੀ ਕਿ ਇਹ ਪਾਸਾ ਜਿਹੜਾ ਜੀ ਪੁੱਠਾ ਪੈ ਸਕਦਾ ਅਕਾਲੀ ਦਲ ਨੂੰ, ਜਿਹੜਾ ਉਹਨੇ ਸਮਰਥਨ ਲਿਆ। ਔਰ ਜਿਹੜੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ, ਉਹਨਾਂ ਨੇ ਅਕਾਲੀ ਦਲ ਨੂੰ ਦਾ ਬਾਈਕਾਟ ਜਿਹੜਾ ਜੀ ਉਹ ਕਰਨ ਦੀ ਅਪੀਲ ਜਿਹੜੀ ਆ ਉਹ ਕੀਤੀ ਹੈ। ਖਾਸ ਤੌਰ ਦੇ ਉੱਤੇ ਕਿਸੇ ਫਿਲਮ ਦੇ ਵਿੱਚ ਕੋਈ ਸੀਨ ਆ ਗਿਆ, ਕਿਸੇ ਟੀਵੀ ਸੀਰੀਅਲ ਦੇ ਵਿੱਚ ਕੋਈ ਸੀਨ ਆ ਗਿਆ, ਉਹਨੂੰ ਲੈ ਕੇ ਝੱਟ ਦੇਣੀ ਮੀਟਿੰਗ ਸੱਦ ਦੇਣ ਵਾਲੇ ਗੁਰਬਚਨ ਸਿੰਘ ਹੋਰੀ ਪਤਾ ਨਹੀਂ ਕਿੱਥੇ ਚਲੇ ਗਏ ਆ। ਸ਼ਾਇਦ ਹੋ ਸਕਦਾ ਜੀ ਪੰਜਾਬ ਤੋਂ ਬਾਹਰ ਕਿਤੇ ਜਿਹੜਾ ਜੀ ਉਹ ਚਲੇ ਗਏ ਹੋਣ। ਔਰ ਇਹਦੇ ਸੰਬੰਧੀ ਜਿਹੜਾ ਜੀ ਸਰਨਾ ਦੇ ਵੱਲੋਂ ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀ ਜਿਹੜੀ ਆ ਜੀ ਉਹ ਲਿਖੀ ਗਈ ਆ। ਉਹਨਾਂ ਨੇ ਲਿਖਿਆ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਡੇਰੇ ਦੀ ਹਮਾਇਤ ਦਾ ਵਿਰੋਧ ਨਹੀਂ ਕੀਤਾ, ਜਿਹੜਾ ਕਿ ਸਿੱਧੇ ਤੌਰ ਦੇ ਉੱਤੇ ਅਕਾਲ ਤਖਤ ਦੇ ਹੁਕਮਨਾਮੇ ਦੀ ਜਿਹੜੀ ਆ ਉਹ ਉਲੰਘਣਾ। ਔਰ ਉਹਨੇ ਇਹ ਕਿਹਾ ਕਿ ਉਹਨੂੰ ਪੰਥ ਦੇ ਵਿੱਚੋਂ ਛੇਕਣ ਦੇ ਆਦੇਸ਼ ਜਿਹੜੇ ਆ ਉਹ ਜਾਰੀ ਕੀਤੇ ਜਾਣ। ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਦੇ ਵੱਲੋਂ ਬਣਾਈ ਜਿਹੜੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ USA, ਉਹਨੇ ਵੀ ਜਿਹੜਾ ਜੀ ਅਕਾਲੀ ਦਲ ਨੂੰ ਡੇਰਾ ਦਲ ਦਾ ਨਾਮ ਜਿਹੜਾ ਜੀ ਉਹ ਦਿੱਤਾ। ਔਰ ਇਹਦੇ ਨਾਲ ਨਾਲ ਇੱਥੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਵੀ, ਪੰਜਾਬ ਦੇ ਵਿੱਚੋਂ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਉਹਨਾਂ ਦੇ ਵੱਲੋਂ ਇਹਦਾ ਜਿਹੜਾ ਜੀ ਵਿਰੋਧ ਕੀਤਾ ਜਾ ਰਿਹਾ। ਅਖੰਡ ਕੀਰਤਨੀ ਜਥਾ ਜਿਹੜਾ ਜੀ ਉਹਨੇ ਇਹ ਗੱਲ ਆਖੀ ਹੈ ਕਿ ਇਹਦੇ ਤੋਂ ਹੁਣ ਸਾਫ਼ ਹੋ ਗਿਆ ਜੀ ਕਿ ਡੇਰਾ ਮੁਖੀ ਤੇ ਬਾਦਲ ਜਿਹੜੇ ਨੇ ਉਹ ਆਪਸ ਦੇ ਵਿੱਚ ਮਿਲੇ ਹੋਏ ਨੇ। ਦੇਰ ਨਾਲ ਬੋਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਗੁਰਬਚਨ ਸਿੰਘ ਹੋਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਡੇਰਾ ਸੱਚਾ ਸੌਦਾ ਦੀ ਸ਼ਰਨ ਦੇ ਵਿੱਚ ਗਏ ਅਕਾਲੀ ਆਗੂਆਂ ਵਿਰੁੱਧ ਤੁਰੰਤ ਢੁਕਵੀਂ ਕਾਰਵਾਈ ਜਿਹੜੀ ਹੈ ਜੀ ਉਹ ਕਰਨ। ਉਧਰ ਗੁਰਮੁਖ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਪੰਜਾਬ ਨੇ ਚੋਣਾਂ ਦੇ ਵਿੱਚ ਅਕਾਲੀ ਦਲ ਵੱਲੋਂ ਡੇਰਾ ਸਿਰਸਾ ਤੋਂ ਸਮਰਥਨ ਲੈਣ ਦਾ ਗੰਭੀਰ ਨੋਟਿਸ ਲਿਆ ਔਰ ਇਸ ਫੈਸਲੇ ਨੂੰ ਸਿੱਖ ਕੌਮ ਦੇ ਨਾਲ ਧਰੋ ਜਿਹੜਾ ਜੀ ਉਹ ਕਰਾਰ ਦਿੱਤਾ ਔਰ ਇਹ ਕਿਹਾ ਕਿ ਇਹਨਾਂ ਦਾ ਮੁਕੰਮਲ ਬਾਈਕਾਟ ਜਿਹੜਾ ਜੀ ਉਹ ਕੀਤਾ ਜਾਵੇ। ਇਸ ਤੋਂ ਇਲਾਵਾ ਜਿਹੜੀਆਂ ਦੀ ਕਈ ਜਥੇਬੰਦੀਆਂ ਨੇ ਇਕੱਠੇ ਹੋ ਕੇ ਤੇ ਪ੍ਰੈਸ ਕਲੱਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਇਹ ਗੱਲ ਆਖੀ ਹੈ ਕਿ ਅਕਾਲੀ ਦਲ ਦੇ ਵੱਲੋਂ ਡੇਰਾ ਸਿਰਸਾ ਤੋਂ ਹਮਾਇਤ ਲੈਣ ਦਾ ਜਿਹੜਾ ਜੀ ਇਹ ਫੈਸਲਾ ਬਿਲਕੁਲ ਗਲਤ ਹੈ। ਇਹਦੇ ਵਿੱਚ ਸ਼੍ਰੀ ਗੁਰੂ ਸਿੰਘ ਸਭਾ ਜਿਹੜੀ ਉਹ ਸ਼ਾਮਲ ਹੈ, ਸ਼੍ਰੋਮਣੀ ਖਾਲਸਾ ਪੰਚਾਇਤ ਜਿਹੜੀ ਹੈ ਜੀ ਉਹ ਸ਼ਾਮਲ ਹੈ, ਯੂਨਾਈਟਿਡ ਅਕਾਲੀ ਦਲ ਸ਼ਾਮਲ ਹੈ, ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਜਿਹੜੀ ਉਹ ਸ਼ਾਮਲ ਹੈ, ਸਿੱਖ ਬੁੱਧੀਜੀਵੀ ਜਿਹੜੇ ਸਨ ਜੀ ਉਹ ਇਹਦੇ ਵਿੱਚ ਸ਼ਾਮਲ ਸਨ। ਇਹਨਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਹੈ ਜੀ ਇਹ ਗੱਲ ਕਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਮਾਮਲੇ ਦੇ ਉੱਤੇ ਆਪਣੀ ਸਥਿਤੀ ਸਪਸ਼ਟ ਕਰੇ ਕਿ ਉਹ ਕਿੱਥੇ ਜਿਹੜਾ ਜੀ ਖੜੇ ਆ। ਸੁਖਦੇਵ ਸਿੰਘ ਭੌਰ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਫੈਸਲਾ ਪੰਥਕ ਮਰਿਆਦਾ ਦੇ ਉਲਟਾ ਆ ਔਰ ਅਕਾਲ ਤਖਤ ਦੇ ਉੱਤੋਂ 2007 ਦੇ ਵਿੱਚ ਡੇਰਾ ਸਰਸਾ ਦੇ ਮੁਖੀ ਵਿਰੁੱਧ ਹੁਕਮਨਾਮਾ ਜਾਰੀ ਕਰਕੇ ਉਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਰੱਖਣ ਤੋਂ ਸਿੱਖਾਂ ਨੂੰ ਜਿਹੜਾ ਜੀ ਉਹ ਵਰਜਿਆ ਗਿਆ ਸੀਗਾ। ਵੈਸੇ ਇਹਦੇ ਉੱਤੇ ਕੋਈ ਪ੍ਰਤੀਕਰਮ ਅਜੇ ਤੱਕ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਤਾਂ ਨਹੀਂ ਆਇਆ, ਪਰ ਜਿਹੜੇ ਰੋਡ ਸ਼ੋਅ ਹੋਏ ਨੇ ਕੱਲ, ਉਹਦੇ ਵਿੱਚ ਕਮਾਂਡ ਜਿਹੜੀ ਹੈ ਜੀ ਬਹੁਤੇ ਥਾਵਾਂ ਦੇ ਉੱਤੇ ਡੇਰੇ ਵਾਲਿਆਂ ਨੇ ਹੀ ਸੰਭਾਲ ਲਈ ਸੀਗੀ। ਜਿਹੜੀ ਪੱਗ ਸੀ ਉਹ ਕੋਈ ਟਾਵੀਂ ਵੇਖਣ ਨੂੰ ਇਹਨਾਂ ਦੇ ਵਿੱਚ ਜਿਹੜੀ ਆ ਜੀ ਉਹ ਮਿਲੀ ਆ। ਬਾਕੀ ਸਾਰੇ ਜਿਹੜੇ ਸਨ ਦੀ ਉਹ ਡੇਰਾ ਸਮਰਥਕ ਹੀ ਸਨ। ਇਹਦੇ ਵਿੱਚੋਂ ਇਹ ਵੀ ਦੱਸਿਆ ਗਿਆ ਜੀ ਕਿ ਜਿਹੜੇ ਕੁਝ ਪਾਰਟੀਆਂ ਦੇ ਬਾਕੀ ਨਾਲ ਤੁਰੇ ਹੋਏ ਸਨ, ਉਹਨਾਂ ਨੇ ਵੀ ਅਕਾਲੀ ਦਲ ਦੇ ਨਾਲ ਜਿਹੜਾ ਜੀ ਉਹ ਤੁਰ ਪਏ ਨੇ ਉਧਰ ਨੂੰ। ਪਰ ਜਿਸ ਕਿਸਮ ਦਾ ਇੱਕਦਮ ਇਹਦਾ ਦੂਸਰਾ ਰਿਐਕਸ਼ਨ ਜਿਹੜਾ ਜੀ ਆ ਰਿਹਾ, ਸਦਾ ਵਾਂਗ ਗੱਲ ਟਾਲ ਕੇ ਦੂਜੇ ਪਾਸੇ ਨੂੰ ਤੁਰ ਜਾਣ ਵਾਲੇ ਜਿਹੜੇ ਬਜ਼ੁਰਗ ਸਿਆਸੀ ਆਗੂ 90 ਸਾਲਿਆਂ ਦਾ ਹੋ ਚੁੱਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਅਸੀਂ ਤਾਂ ਡੇਰੇ ਤੋਂ ਹਮਾਇਤ ਮੰਗੀ ਨਹੀਂ, ਉਹਨਾਂ ਨੇ ਤਾਂ ਆਪ ਹੀ ਕੀਤੀ ਹੈ।
ਜੀ ਜੀ ਬਿਲਕੁਲ, ਸਦਾ ਹੀ ਕਹਿੰਦੇ ਹੁੰਦੇ ਆ ਕਿ ਕੋਈ ਜ਼ਿੰਮੇਵਾਰੀ ਨਾ ਲੈਣਾ, ਇਹ ਸਦਾ ਹੀ ਉਹਨਾਂ ਦਾ ਇਸ ਤਰ੍ਹਾਂ ਰਿਹਾ ਆ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਜਿਹੜੀਆਂ ਵੋਟਾਂ ਆ ਉਹ ਕੁਛ ਕੁ ਘੰਟਿਆਂ ਦੇ ਵਿੱਚ ਹੀ ਸ਼ੁਰੂ ਹੋਣ ਵਾਲੀਆਂ ਆ ਪੰਜਾਬ ਦੇ ਵਿੱਚ, ਪਰ ਨੌਜਵਾਨ ਤਬਕਾ ਬੜਾ ਇੱਧਰ ਨੂੰ, ਅਤੇ ਜਿਹੜੀਆਂ ਰਵਾਇਤੀ ਪਾਰਟੀਆਂ ਉਹ ਡਰੀਆਂ ਹੋਈਆਂ। 1145 ਉਮੀਦਵਾਰ ਨੇ ਜੀ, ਜਿਨ੍ਹਾਂ ਦੇ ਵਿੱਚੋਂ 117 ਚੁਣੇ ਜਾਣੇ ਨੇ। ਕਰੀਬ 2 ਕਰੋੜ 1 ਕਰੋੜ 98 ਲੱਖ ਵੋਟਰ ਜਿਹੜੇ ਨੇ ਉਹ ਇਹਨਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਜੀ ਉਹ ਕੱਲ ਨੂੰ ਕਰ ਦੇਣਗੇ। ਔਰ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਖੱਬੀਆਂ ਪਾਰਟੀਆਂ ਤੇ ਹੋਰ ਨਿੱਕ ਸੁੱਕ ਜਿਹੜੇ ਜੀ ਉਹ ਸਾਰੇ 1145 ਉਮੀਦਵਾਰ ਜਿਹੜੇ ਨੇ ਉਹਨਾਂ ਦੇ ਸਿਆਸੀ ਭਵਿੱਖ ਦਾ ਫੈਸਲਾ ਜਿਹੜਾ ਜੀ ਉਹ ਕਰਨਗੇ। ਮੁੱਖ ਮੁਕਾਬਲਾ ਜਿਹੜਾ ਜੀ ਉਹ ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਚਾਲੇ ਜਿਹੜਾ ਜੀ ਉਹ ਹੈ। ਕੁਛ ਥਾਵਾਂ ਹੈਗੀਆਂ ਨੇ ਜਿੱਥੇ 4 ਕੋਨੇ ਮੁਕਾਬਲੇ ਵੀ ਹੋ ਸਕਦੇ ਨੇ, ਪਰ ਇਹ 4-5 ਥਾਵਾਂ ਨੇ। ਲੰਬੀ, ਜਲਾਲਾਬਾਦ, ਪਟਿਆਲਾ, ਮਜੀਠਾ ਵਿਧਾਨ ਸਭਾ ਹਲਕਿਆਂ ਦੇ ਵਿੱਚ ਬੜੇ ਦਿਲਚਸਪ ਜਿਹੜੇ ਜੀ ਉਹ ਮੁਕਾਬਲੇ ਨੇ। 10 ਸਾਲ ਸੱਤਾ ਤੋਂ ਬਾਹਰ ਰਹਿਣ ਕਾਰਨ ਕਾਂਗਰਸ ਮੁੜ ਸੱਤਾ ਹਟਾਉਣ ਦੇ ਵਾਸਤੇ ਉਹਨੂੰ ਭਾਰੀ ਜੱਦੋਜਹਿਦ ਜਿਹੜੀ ਆ ਜੀ ਉਹ ਕਰਨੀ ਪੈ ਰਹੀ ਆ, ਕਿਉਂਕਿ ਤੀਜੀ ਧਿਰ ਆ ਕੇ ਵਿੱਚ ਐਸੀ ਫਸੀ ਆ ਕਿ ਬਹੁਤੇ ਜਿਹੜੇ ਰਵਾਇਤੀ ਪਾਰਟੀਆਂ ਵਾਲੇ ਨੇ ਉਹਨਾਂ ਦੀ ਨੀਂਦ ਜਿਹੜੀ ਆ ਜੀ ਉਹ ਉੱਡੀ ਪਈ ਆ। ਪੰਜਾਬ ਦੇ ਵੋਟਰਾਂ ਦੀ ਗਿਣਤੀ ਤੇ ਝੁਕਾਅ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਸੋਚਾਂ ਦੇ ਵਿੱਚ ਪਾਇਆ ਪਿਆ ਜੀ। ਪਿੰਡਾਂ ਦੇ ਵੋਟਰਾਂ ਦੀ ਗਿਣਤੀ 1 ਕਰੋੜ 33 ਲੱਖ 42,926 ਆ, ਜਿਹੜੀ ਕਿ ਕੁੱਲ ਵੋਟਰਾਂ ਦਾ 64% ਹਿੱਸਾ ਬਣਦੀ ਆ। ਸ਼ਹਿਰੀ ਵੋਟਰਾਂ ਦੀ ਗਿਣਤੀ 65 ਲੱਖ 36,143 ਹੈ। ਪੇਂਡੂ ਖੇਤਰਾਂ ਵਿੱਚ ਵੋਟਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਰਵਾਇਤੀ ਪਾਰਟੀਆਂ ਲਈ ਚਿੰਤਾ ਦਾ ਵੱਡਾ ਵਿਸ਼ਾ ਹੈ। 18 ਤੋਂ 39 ਸਾਲ ਤੱਕ ਦੀ ਉਮਰ ਦੇ ਨੌਜਵਾਨਾਂ ਦੀ ਵੋਟਾਂ ਦੀ ਗਿਣਤੀ 1 ਕਰੋੜ 2,44,410 ਹੈ, ਜਿਹੜੀ ਕਿ ਕਰੀਬ 51-52% ਦੇ ਕਰੀਬ ਜਿਹੜੀ ਆ ਜੀ ਉਹ ਬਣਦੀ ਆ। ਨੌਜਵਾਨ ਦੇ ਪੇਂਡੂ ਖੇਤਰ ਜ਼ਿਆਦਾਤਰ ਕਰਕੇ ਜਿਹੜਾ ਜੀ ਨੌਜਵਾਨ ਜਿਹੜਾ ਜੀ ਉਹ ਤੁਰਿਆ ਫਿਰ ਰਿਹਾ ਆਮ ਆਦਮੀ ਪਾਰਟੀ ਦੇ ਨਾਲ, ਜਿਹਦੇ ਕਰਕੇ ਇਹਨਾਂ ਰਵਾਇਤੀ ਸਿਆਸੀ ਪਾਰਟੀਆਂ ਦੀ ਨੀਂਦ ਉੱਡੀ ਪਈ ਆ। ਜੇ ਚਲੋ 50% ਲਾ ਲਓ, 25% ਦੇ ਅੱਧ ਦੇ ਉੱਤੇ ਵੀ ਤੁਸੀਂ ਆ ਲਓ, ਹਾਲਾਂਕਿ ਵੱਧ ਹੈ ਜੀ ਜਿਹੜੀ। ਜੇ ਅੱਧ ਦੀ ਗੱਲ ਆਪਾਂ ਕਰ ਲਈਏ, ਬਾਕੀ ਜਿਹੜਾ ਮਿਲਾ ਕੇ ਜਿਹੜੀਆਂ ਦੂਜੀਆਂ ਵੋਟਾਂ ਨੇ ਉਹਨੂੰ ਲੈ ਕੇ ਇਹ ਕੈਲਕੂਲੇਸ਼ਨ ਜਿਹੜੀਆਂ ਦੀ ਜਿਸ ਪਾਸੇ ਵੱਲ ਨੂੰ ਜਾ ਰਹੀਆਂ ਨੇ, ਉਹਨੇ ਨੀਂਦ ਜਿਹੜੀ ਆ ਜੀ 2 ਸਿਆਸੀ ਪਾਰਟੀਆਂ ਦੀ ਖਾਸ ਤੌਰ ਦੇ ਉੱਤੇ ਕਾਂਗਰਸ ਦੀ ਉਡਾਤੀ, ਕਿਉਂਕਿ ਉਹਨੂੰ ਲੱਗਦਾ ਸੀਗਾ ਕਿ ਇਹ ਵਾਰੀ ਉਹਦੀ ਆ, ਜਦੋਂ ਕਿ ਜਿਹੜਾ ਅਕਾਲੀ ਦਲ ਹੈ ਜੀ ਉਹ ਤਾਂ ਇਸ ਵੇਲੇ ਲੜਾਈ ਦੇ ਵਿੱਚੋਂ ਬਾਹਰ ਜ਼ਰੂਰ ਹੋਇਆ ਪਿਆ, ਜਿਹਦੇ ਕਰਕੇ ਉਹਨੂੰ ਇਸ ਵੇਲੇ ਜੇ ਸਹਾਰਾ ਕਿਸੇ ਦਾ ਤੇ ਇਸੇ ਕਰਕੇ ਉਹ ਕਹਿ ਆਇਆ ਜੀ ਵੀ ਧੰਨ ਧੰਨ ਸਤਿਗੁਰੂ ਤੇਰਾ ਆਸਰਾ। ਬਿਲਕੁਲ ਜੀ, ਜਕਾਰਾ ਛੱਡ ਕੇ ਆਇਆ। ਬੇਸ਼ੱਕ ਜਿੰਨਾ ਮਰਜ਼ੀ ਕਹੀ ਜਾਣ ਜੀ, ਅਸੀਂ ਨਹੀਂ ਮੰਗਿਆ ਉਹਨਾਂ ਤੋਂ, ਪਰ ਬਿਲਕੁਲ ਉਹਨਾਂ ਨੂੰ ਆਸਰਾ ਇਸ ਵੇਲੇ। ਅੱਗੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ, ਇਹਨਾਂ ਨੂੰ ਆਟਾ ਦਾਲ ਸਕੀਮ ਦੇ ਵਿੱਚ ਝਟਕਾ। ਚਲੀ ਜੀ, ਇਹ ਵਿਧਾਨ ਸਭਾ ਚੋਣਾਂ ਤੋਂ 2 ਦਿਨ ਪਹਿਲਾਂ ਬਾਦਲ ਸਰਕਾਰ ਨੂੰ ਇਹ ਵੱਡੀ ਨਮੋਸ਼ੀ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ IAS ਅਧਿਕਾਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਤੇ ਬਠਿੰਡਾ ਦੇ ਖੁਰਾਕ ਕੰਟਰੋਲਰ ਜਸਪ੍ਰੀਤ ਸਿੰਘ ਕਾਹਲੋਂ ਨੂੰ ਆਟਾ ਦਾਲ ਸਕੀਮ ਸੰਬੰਧੀ ਕੇਸ ਦੇ ਵਿੱਚ ਅਦਾਲਤ ਦੀ ਹੱਦ ਤੱਕ ਦਾ ਦੋਸ਼ੀ ਠਹਿਰਾ ਦਿੱਤਾ ਜੀ। ਸਜ਼ਾ ਸੁਣਾਉਣ ਲਈ ਅਗਲੇ ਹਫ਼ਤੇ ਦੀ ਤਰੀਕ ਤੈਅ ਕਰਦਿਆਂ ਜਸਟਿਸ ਜਸਵੰਤ ਸਿੰਘ ਨੇ ਕਿਹਾ ਕਿ ਦੋਵਾਂ ਨੇ ਇਸ ਅਦਾਲਤ ਦੇ ਵੱਲੋਂ ਦਿੱਤੀਆਂ ਹਦਾਇਤਾਂ ਦੀ ਜਾਣਬੁੱਝ ਕੇ ਪਾਲਣਾ ਨਹੀਂ ਕੀਤੀ। ਇਹ ਆਦੇਸ਼ ਪਟੀਸ਼ਨਰ ਦੇ ਡਿਪੂ ਹੋਲਡਰ ਦੇ ਵਕੀਲ ਜਿਹੜੇ ਨੇ ਉਹਦੀ ਦਲੀਲ ਦੇ ਮਗਰੋਂ ਆਇਆ, ਜਿਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਲੋੜੀਂਦੇ 3 ਮਹੀਨੇ ਮਗਰੋਂ ਵੀ ਤੈਅ ਅਦਾਇਗੀ ਜਿਹੜੀ ਉਹ ਨਹੀਂ ਕੀਤੀ ਗਈ। ਇਹਦੇ ਬਾਰੇ ਕੋਈ ਤਸੱਲੀ ਬਖਸ਼ ਜਵਾਬ ਵੀ ਨਹੀਂ ਦਿੱਤਾ ਗਿਆ। ਦੂਜੇ ਪਾਸੇ ਜਿਹੜਾ ਸਰਕਾਰ ਦਾ ਪੱਖ ਹੈ ਜੀ, ਉਹਦੇ ਵਕੀਲ ਨੇ ਇਹ ਦਾਅਵਾ ਕੀਤਾ ਕਿ ਅਦਾਇਗੀ ਦੇ ਵਿੱਚ ਦੇਰੀ ਦੀ ਅਸੀਂ ਮਾਫੀ ਮੰਗਦੇ ਹਾਂ। ਇਹਦੀ ਅਰਜ਼ੀ ਸਣੇ ਇੱਕ ਅਪੀਲ ਪਹਿਲਾਂ ਹੀ ਦਾਇਰ ਹੈ, ਇਹਦੇ ਉੱਤੇ ਅਪ੍ਰੈਲ ਦੇ ਵਿੱਚ ਸੁਣਵਾਈ ਹੋਣੀ ਹੈ। ਪਰ ਜਸਟਿਸ ਜਸਵੰਤ ਸਿੰਘ ਹੋਰਾਂ ਨੇ ਇਹ ਦਲੀਲ ਨਹੀਂ ਮੰਨੀ। ਇਸ ਕੇਸ ਦੇ ਸ਼ੁਰੂ ਦੇ ਵਿੱਚ ਅਕਤੂਬਰ 15 ਦੇ ਵਿੱਚ ਅਦਾਲਤ ਨੇ ਸੂਬਾ ਸਰਕਾਰ ਨੂੰ ਆਟਾ ਦਾਲ ਸਕੀਮ ਅਧੀਨ ਖਰੀਦੀ ਤੇ ਵੰਡੀ ਕਣਕ ਦੀ ਢੋਆ ਢੁਆਈ ਖਰਚੇ ਤੇ ਅਦਾਇਗੀ ਜਿਹੜੀ ਉਹ ਕਰਨ ਦਾ ਐਲਾਨ ਕੀਤਾ ਸੀਗਾ, ਔਰ ਇਹਦੇ ਵਾਸਤੇ ਬੈਂਚ ਨੇ 3 ਮਹੀਨਿਆਂ ਦੀ ਸਮਾਂ ਹੱਦ ਤੈਅ ਕੀਤੀ ਸੀਗੀ। ਇਹ ਫੈਸਲਾ ਇਸ ਲਈ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਡਿਪੂ ਹੋਲਡਰਾਂ ਨੂੰ ਦਾਲਾਂ ਤੇ ਢੋਆ ਢੁਆਈ ਦੇ ਜਿਹੜਾ ਅੰਤਰ ਦਾ ਭੁਗਤਾਨ ਕੀਤਾ ਗਿਆ ਸੀ, ਪਰ ਕਣਕ ਉੱਤੇ ਨਹੀਂ। ਸੋ ਇਹ ਵੱਡਾ ਇੱਕ ਜਿਹੜਾ ਜੀ ਉਹ ਝਟਕਾ ਕਿਹਾ ਜਾ ਰਿਹਾ ਜੀ ਜਾਂਦੀ ਸਰਕਾਰ ਨੂੰ ਕਿ ਕਿਸ ਕਿਸਮ ਦੀਆਂ ਬੇਨਿਯਮੀਆਂ ਇਹਨੇ ਜਿਹੜੀਆਂ ਜੀ ਆਪਣੇ ਰਾਜਕਾਲ ਦੇ ਦੌਰਾਨ ਕੀਤੀਆਂ ਨੇ ਜੀ।
ਬੇਨਿਯਮੀਆਂ ਤਾਂ ਬਹੁਤ ਜ਼ਿਆਦਾ ਕੀਤੀਆਂ ਜੀ, ਪੱਠਾ ਹੀ ਬੈਠ ਗਿਆ ਪੰਜਾਬ ਦਾ। ਅਤੇ ਅੱਗੇ ਆਪਾਂ ਗੱਲ ਕਰਦੇ ਸੀਗੇ ਕਿ ਦੁਆਬੇ ਦੇ ਵਿੱਚੋਂ ਇਸ ਤਰ੍ਹਾਂ ਲੱਗਦਾ ਸੀਗਾ ਕਿ ਸ਼ਾਇਦ ਆਮ ਆਦਮੀ ਪਾਰਟੀ ਦਾ ਕੰਮ ਡਾਵਾਂ ਡੋਲਿਆ, ਪਰ ਉੱਥੋਂ ਵੀ ਜਿਹੜੀ ਬਦਲਾਅ ਦੀ ਹਵਾ ਆ ਰਹੀ ਹੈ। ਕੋ ਬਹੁਤ ਵਾਰੀ ਇੱਥੇ ਜਦੋਂ ਆਪਾਂ ਲਾਈਨਾਂ ਵੀ ਖੋਲੀਆਂ, ਜਿਹੜੇ ਸਰੋਤੇ ਨੇ ਉਹ ਪੁੱਛਦੇ ਨੇ, ਮੈਂ ਹਮੇਸ਼ਾ ਇੱਕ ਗੱਲ ਜਿਹੜੀ ਹੈ ਜੀ ਉਹ ਪਹਿਲਾਂ ਵੀ ਕਹਿੰਦਾ ਰਿਹਾ ਕਿ ਜਿਹੜਾ ਜੀ ਤੁਸੀਂ ਦੇਖਣਾ, ਜਿਹੜਾ ਸਾਇਲੈਂਟ ਵੋਟਰ ਹੈ, ਜਿਹੜਾ ਚੁੱਪ ਗੜੁੱਪ ਵੋਟਰ ਹੈ, ਉਹ ਬਹੁਤ ਕੁਝ ਬਦਲਣ ਦੀ ਸਥਿਤੀ ਦੇ ਵਿੱਚ ਜਿਹੜਾ ਜੀ ਉਹ ਬੈਠਾ। ਪ੍ਰਵਾਸੀ ਭਾਰਤੀਆਂ ਦੇ ਗੜ੍ਹ ਮੰਨੇ ਜਾਂਦੇ ਦੁਆਬਾ ਖੇਤਰ ਦੇ ਵੋਟਰ ਸਿਆਸੀ ਬਦਲਾਅ ਦੇ ਰੌਂਚ ਨੇ। ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂਸ਼ਹਿਰ ਜ਼ਿਲ੍ਹਿਆਂ ਦੇ ਵਿੱਚ 23 ਵਿਧਾਨ ਸਭਾ ਸੀਟਾਂ ਦੇ ਉੱਤੇ ਸੱਤਾਧਾਰੀ ਧਿਰ ਦੇ ਉਮੀਦਵਾਰਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਚੋਣ ਪ੍ਰਚਾਰ ਦੇ ਆਖਰੀ ਦਿਨ ਜਿਹੜਾ ਰੋਡ ਸ਼ੋਅ ਰਾਹੀਂ ਸਾਰਿਆਂ ਨੇ ਆਪਣੀ ਤਾਕਤ ਤਾਂ ਲਾਤੀ ਹੈ। ਬਹੁਤੀਆਂ ਸੀਟਾਂ ਦੇ ਉੱਤੇ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਦਰਮਿਆਨ ਰਹਿ ਗਿਆ। ਅਕਾਲੀ ਦਲ ਵਾਲੇ ਜਿਹੜੇ ਨੇ ਇਹਨਾਂ ਦੇ ਵਿੱਚੋਂ ਪਛੜ ਗਏ ਨੇ। ਆਪ ਦੇ ਜਿਹੜਾ ਰੋਡ ਸ਼ੋਅ ਹੈ, ਬੰਗਾ ਦੇ ਵਿੱਚ ਅਕਾਲੀ ਭਾਜਪਾ ਦੇ ਉਮੀਦਵਾਰ ਦੇ ਰੋਡ ਸ਼ੋਅ, ਜਲੰਧਰ ਕੈਂਟ ਦੇ ਵਿੱਚ ਕਾਂਗਰਸੀ ਉਮੀਦਵਾਰ ਪ੍ਰਗਟ ਸਿੰਘ ਦੇ ਹੱਕ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੀ ਗਈ ਰੈਲੀ, ਇਹ ਸਾਰੀਆਂ ਜਿਹੜੀਆਂ ਦੀ ਉਹ ਲਾਸਟ ਕੋਸ਼ਿਸ਼ਾਂ ਸੀਗੀਆਂ। ਅਕਾਲੀ ਦਲ ਦੇ 4 ਵਾਰ ਜਿੱਤੇ ਚੌਧਰੀ ਨੰਦ ਲਾਲ ਤੇ ਬਸਪਾ ਦੇ ਉਮੀਦਵਾਰ ਵੀ ਚੋਣ ਮੈਦਾਨ 'ਚ ਹੈਗੇ ਨੇ, ਪਰ ਉਹਨਾਂ ਦੀ ਸਰਗਰਮੀ ਕਿਤੇ ਦੀਂਦੀ ਨਹੀਂ ਹੈ। ਨੈਸ਼ਨਲ ਕਾਲਜ ਬੰਗਾ ਦੇ ਜਿਹੜੇ ਕਈ ਵਾਰ ਜਿਹੜੇ ਜੀ ਕਈ ਪ੍ਰੋਫੈਸਰਾਂ ਦਾ ਮੰਨਣਾ ਜੀ ਕਿ ਲੋਕ ਬਦਲਾਅ ਦੇ ਰੌਂ ਦੇ ਵਿੱਚ ਨੇ। ਪ੍ਰਵਾਸੀ ਭਾਰਤੀ ਬਦਲਾਅ ਦੀ ਹਵਾ ਨੂੰ ਤੇਜ਼ ਕਰਨ ਦੇ ਵਿੱਚ ਸਹਾਈ ਹੋ ਰਹੇ ਨੇ। ਬਹੁਤ ਸਾਰੇ ਵਿਅਕਤੀ ਆਪਣਾ ਕੰਮਕਾਰ ਛੱਡ ਕੇ ਦੁਆਬੇ ਦੇ ਪਿੰਡਾਂ ਦੇ ਵਿੱਚ ਪ੍ਰਚਾਰ ਲਈ ਜੁਟੇ ਨੇ। ਬੰਗਾ ਕਾਲਜ ਦੇ ਜਿਹੜੇ ਸਟੂਡੈਂਟ ਨੇ ਉਹ ਕਹਿੰਦੇ ਆ ਕਿ ਰਵਾਇਤੀ ਧਿਰਾਂ ਤੋਂ ਅਸੀਂ ਉੱਕੇ ਪਏ ਆ, ਬਹੁਤ ਕੁਝ ਸੁਣ ਲਿਆ, ਔਰ ਇਹਨਾਂ ਹਲਕਿਆਂ ਦੇ ਵਿੱਚ ਵੱਡੀ ਉਮਰ ਦਾ ਵਰਗ ਕਾਂਗਰਸ ਨੂੰ ਵੀ ਬਦਲ ਦੇ ਰੂਪ ਦੇ ਵਿੱਚ ਦੇਖਦਾ ਹੈ। ਜਿਹੜੇ ਕੁਝ ਲੋਕ ਨੇ ਜੀ ਜਿਹੜੇ ਕਾਫੀ ਸਰਗਰਮ ਨੇ ਗਰਾਊਂਡ ਲੈਵਲ ਦੇ ਉੱਤੇ, ਉਹ ਕਹਿੰਦੇ ਨੇ ਕਿ ਨਵਾਂਸ਼ਹਿਰ ਦੀਆਂ 3 ਸੀਟਾਂ, ਨਵਾਂਸ਼ਹਿਰ, ਬੰਗਾ ਤੇ ਬਲਾਚਾਰ ਦੇ ਉੱਤੇ ਦਬਾਅ ਦਾ ਅਸਰ ਸਿੱਧਾ ਜਿਹੜਾ ਜੀ ਉਹ ਦੇਖਣ ਨੂੰ ਮਿਲ ਰਿਹਾ। ਬੰਗੇ ਦੇ ਵਿੱਚ ਵੋਟਰਾਂ ਦਾ ਇਹ ਕਹਿਣਾ ਕਿ ਕਾਂਗਰਸ ਦੇ ਉਮੀਦਵਾਰ ਵੀ ਮਾੜੇ ਨਹੀਂ, ਪਰ ਬਦਲਾਅ ਦੀ ਮਾਨਸਿਕਤਾ ਭਾਰੀ ਪੈ ਸਕਦੀ ਹੈ। ਗੜ੍ਹਸ਼ੰਕਰ ਸੀਟ ਦੇ ਉੱਤੇ ਕਾਂਗਰਸ ਦੇ ਉਮੀਦਵਾਰ ਕਾਗਜ਼ ਵਾਪਸ ਤਾਂ ਨਹੀਂ ਲੈ ਸਕੀ, ਪਰ ਬਾਅਦ ਦੇ ਵਿੱਚ ਪਾਰਟੀ ਦੇ ਉਮੀਦਵਾਰ ਦੇ ਪੱਖ ਦੇ ਵਿੱਚ ਬਹਿ ਗਈ। ਫਿਰ ਵੀ ਮੁਕਾਬਲਾ ਸਖਤ ਹੈ। ਔਰ ਜਲੰਧਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਸਿਆਸੀ ਮਾਹਰ ਕਹਿੰਦੇ ਨੇ ਕਿ ਬਹੁਤੀਆਂ ਸੀਟਾਂ ਦੇ ਉੱਤੇ ਤਿਕੋਨਾ ਮੁਕਾਬਲਾ। ਆਮ ਆਦਮੀ ਪਾਰਟੀ ਬਰਾਬਰ ਦੀ ਧਿਰ ਜਿਹੜੀ ਹੈ ਜੀ ਉਹ ਬਣ ਕੇ ਸਮੁੱਚੇ ਦੁਆਬੇ ਦੇ ਵਿੱਚ ਉੱਭਰੀ ਹੈ। ਸਖਤ ਤਿਕੋਣੀ ਟੱਕਰ ਦੇ ਵਿੱਚ ਅਕਾਲੀ ਭਾਜਪਾ ਦੇ ਹੱਥ ਦੇ ਵਿੱਚ ਕੁਝ ਸੀਟਾਂ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭੁਲੱਥ ਸੀਟ ਤੋਂ ਸੁਖਪਾਲ ਖਹਿਰਾ ਦਾ ਮੁਕਾਬਲਾ ਜਗੀਰ ਕੌਰ ਦੇ ਜਵਾਈ ਯੁਵਰਾਜ ਭੁਪਿੰਦਰ ਨਾਲ ਹੈ। ਕਾਂਗਰਸ ਦੇ ਉਮੀਦਵਾਰ ਹਟਣ ਤੋਂ ਬਾਅਦ ਇੱਕ ਹੋਰ ਉਮੀਦਵਾਰ ਨੂੰ ਮੈਦਾਨ 'ਚ ਉਤਾਰਿਆ, ਜਿਹਦੇ ਕਰਕੇ ਇੱਥੇ ਜਿਹੜਾ ਹੱਥ ਸੁਖਪਾਲ ਸਿੰਘ ਖਹਿਰਾ ਦਾ ਉੱਤੇ ਹੈ। ਸੁਲਤਾਨਪੁਰ ਲੋਧੀ, ਕਪੂਰਥਲਾ ਦੇ ਵਿੱਚ ਵੀ ਸਖਤ ਮੁਕਾਬਲਾ ਹੈ। ਸੁਲਤਾਨਪੁਰ ਲੋਧੀ ਵਾਲੀ ਸੀਟ ਦੇ ਉੱਤੇ ਖਾਸ ਕਰਕੇ ਆਮ ਆਦਮੀ ਪਾਰਟੀ ਦਾ ਹੱਥ ਪਿਛਲੇ ਕੁਝ ਦਿਨਾਂ ਦੇ ਦੌਰਾਨ ਉੱਪਰ ਹੋ ਗਿਆ ਦੱਸਿਆ ਜਾਂਦਾ ਹੈ, ਜਿੱਥੇ ਮੁਕਾਬਲਾ ਉਹਦਾ ਕਾਂਗਰਸ ਦੇ ਚੀਮਾ ਦੇ ਨਾਲ ਹੈ। ਜਦੋਂ ਕਿ ਅਕਾਲੀ ਦਲ ਦੀ ਉਮੀਦਵਾਰ ਜਿਹੜੀ ਹੈ ਜੀ ਬਾਰ-ਬਾਰ ਉੱਥੋਂ ਜਿੱਤੀ, ਉਹ ਕਿਸੇ ਮੁਕਾਬਲੇ ਦੇ ਵਿੱਚ ਇਸ ਵੇਲੇ ਜਿਹੜਾ ਜੀ ਉਹ ਦਿਸ ਨਹੀਂ ਰਹੀ। ਸੋ ਇਹ ਦੁਆਬੇ ਦੇ ਹਾਲਾਤ ਜਿਹੜੇ ਨੇ ਜੀ ਪਿਛਲੇ ਕੁਝ ਘੰਟਿਆਂ ਦੇ ਦੌਰਾਨ ਬਦਲੇ ਨੇ। ਅੱਜ ਦਾ ਦਿਨ ਬੜਾ ਕੁਝ ਜਿਹੜਾ ਜੀ ਉਹ ਤੈਅ ਕਰੂਗਾ। ਅੱਜ ਜਿਹੜੇ ਇਲਜ਼ਾਮਬਾਜ਼ੀ ਦਾ ਦੌਰ ਵੱਡੇ ਪੱਧਰ ਦੇ ਉੱਤੇ ਰਹੂਗਾ। 2 ਚੀਜ਼ਾਂ ਜਿਹੜੀਆਂ ਇਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਦੇ ਵਿੱਚ ਨੇ, ਇੱਕ ਤਾਂ ਸਰਸੇ ਵਾਲਿਆਂ ਤੋਂ ਜਿਹੜੀ ਹਮਾਇਤ ਲੈਣੀ, ਤੇ ਦੂਜੀ ਜਿਹੜਾ ਜੀ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਇਹ ਦੱਬ ਕੇ ਬੈਠੇ ਰਹੇ ਨੇ, ਜਿਹੜੀ ਉਹ ਸਾਹਮਣੇ ਆ ਗਈ। ਆਪਾਂ ਗੱਲ ਕੀਤੀ ਸੀਗੀ ਤੁਹਾਡੇ ਮੁਤਾਬਕ ਸਵੇਰੇ ਵੀ ਉਹਦੇ ਵਿੱਚ ਕਿ ਇਸ ਰਿਪੋਰਟ ਦੇ ਵਿੱਚ ਹੈ ਕੀ, ਤੇ ਹੁਣ ਇਹ ਜਨਤਕ ਹੋਣ ਤੋਂ ਬਾਅਦ ਅਜੇ ਤੱਕ ਸਰਕਾਰ ਦੀ ਤਰਫੋਂ ਨਾ ਪ੍ਰਕਾਸ਼ ਸਿੰਘ ਬਾਦਲ, ਨਾ ਸੁਖਬੀਰ ਸਿੰਘ ਬਾਦਲ, ਨਾ ਉਹਨਾਂ ਦੀ ਕੋਈ BCD ਟੀਮ ਇਹਦੇ ਉੱਤੇ ਕੋਈ ਪ੍ਰਤੀਕਰਮ ਜਿਹੜਾ ਜੀ ਉਹ ਆਇਆ। ਇਸ ਰਿਪੋਰਟ ਨੇ ਸਰਕਾਰ ਦੇ ਜਿਹੜੇ ਆ ਜੀ ਉਹ ਪਾਜ ਉਧੇੜ ਕੇ ਰੱਖ ਦਿੱਤੇ ਨੇ ਕਿ ਆਪ ਹੀ ਬਣਾਇਆ ਇਹਨਾਂ ਦਾ ਜਿਹੜਾ ਕਮਿਸ਼ਨ ਸੀਗਾ, ਉਹਦੀ ਰਿਪੋਰਟ ਜਿਹੜੀ ਹੈ ਜੀ ਉਹ ਲਾਗੂ ਕਰਨੀ ਤਾਂ ਦੂਰ ਦੀ ਗੱਲ, ਜਨਤਕ ਕਰਨ ਤੋਂ ਵੀ ਤਾਲਾ ਵੱਟੀ ਰੱਖਿਆ ਉਹਨਾਂ ਨੇ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ABC ਟੀਮ ਕਿਹਾ, ਕੋਈ ਵੀ ਨਹੀਂ ਬੋਲਿਆ ਇਸ ਚੀਜ਼ ਦੇ ਉੱਤੇ। ਤੇ ਅੱਗੇ ਆਪਾਂ ਮਜੀਠਾ ਦੀ ਗੱਲ ਕਰੀਏ ਕਿ ਉੱਥੇ ਮਜੀਠੀਏ ਆ ਆਪਸ ਵਿੱਚ ਉਹਨਾਂ ਦੀ ਕੁੰਡੀ ਫਸੀ ਪਈ ਆ। ਲਾਲੀ ਮਜੀਠੀਆ ਨੇ ਬਿਕਰਮ ਮਜੀਠੀਆ ਤੇ ਗੰਭੀਰ ਦੋਸ਼ ਲਾਏ। ਬਿਲਕੁਲ ਜੀ, ਇਹ 3 ਧਿਰੀ ਟੱਕਰ ਵਾਲੀ ਸੀਟ ਹੈ। ਸੁਖਜਿੰਦਰ ਰਾਜ ਸਿੰਘ ਉਰਫ ਲਾਲੀ ਮਜੀਠੀਆ, ਉਹਨੇ ਅਕਾਲੀ ਉਮੀਦਵਾਰ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਦੋਸ਼ ਲਾਏ ਨੇ ਕਿ ਉਹਦੇ ਟਵਿੱਟਰ ਖਾਤੇ ਦੇ ਵਿੱਚ ਕਥਿਤ ਤੌਰ ਦੇ ਉੱਤੇ ਪਾਕਿਸਤਾਨੀ ਦਹਿਸ਼ਤਗਰਦ ਜਥੇਬੰਦੀਆਂ ਨਾਲ ਜੁੜੇ ਆਗੂਆਂ ਦੇ ਟਵੀਟ ਨੇ।
ਇਸ ਲਈ ਚੋਣ ਕਮਿਸ਼ਨ ਉਹਦੀ ਉਮੀਦਵਾਰੀ ਰੱਦ ਕਰੇ ਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰੇ। ਪ੍ਰੈਸ ਨੂੰ ਜਿਹੜਾ ਸੀਗਾ ਜੀ ਇਹਦੀ ਜਾਣਕਾਰੀ ਦਿੰਦਿਆਂ ਲਾਲੀ ਮਜੀਠੀਆ ਹੋਰਾਂ ਨੇ ਖੁਲਾਸਾ ਕੀਤਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਟਵਿੱਟਰ ਖਾਤੇ ਦੇ ਵਿੱਚ ਕਥਿਤ ਤੌਰ ਦੇ ਉੱਤੇ ਕਈ ਪਾਕਿਸਤਾਨੀ ਵਿਅਕਤੀਆਂ ਦੇ ਟਵੀਟ ਨੇ, ਜਿਨ੍ਹਾਂ ਦੇ ਵਿੱਚੋਂ ਕਈਆਂ ਦਾ ਸਬੰਧ ਜਮਾਤ ਦਾਵਾ ਦੇ ਹਾਫਿਜ਼ ਮੁਹੰਮਦ ਸਈਦ ਦੇ ਨਾਲ ਹੈ ਔਰ ਇਹਨਾਂ ਵੱਲੋਂ ਟਵੀਟਾਂ ਦੇ ਰਾਹੀਂ ਬਿਕਰਮ ਮਜੀਠੀਆ ਦੇ ਚੋਣ ਪ੍ਰਚਾਰ ਨੂੰ ਉਤਸ਼ਾਹਿਤ ਕੀਤਾ ਗਿਆ। ਭਾਵ ਕਿ ਇਹ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਇਸ ਟਵੀਟ ਦੇ ਰਾਹੀਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਜਿਤਾਇਆ ਜਾਵੇ। ਲਾਲੀ ਮਜੀਠੀਆ ਨੇ ਸਵਾਲ ਇਹ ਕੀਤਾ ਕਿ ਇਦਾਂ ਦੇ ਟਵੀਟ ਹੋਰ ਕਿਸੇ ਉਮੀਦਵਾਰ ਦੇ ਖਾਤੇ ਦੇ ਵਿੱਚ ਕਿਉਂ ਨਹੀਂ ਹੈਗੇ। ਉਹਨਾਂ ਨੇ ਦਾਅਵਾ ਕੀਤਾ ਕਿ ਟਵੀਟ ਕਰਨ ਵਾਲੇ 1 ਦਰਜਨ ਇਦਾਂ ਦੇ ਵਿਅਕਤੀ ਨੇ ਜਿਹੜੇ ਪਾਕਿਸਤਾਨ ਤੋਂ ਭਾਰਤ ਖਿਲਾਫ ਕੂੜ ਪ੍ਰਚਾਰ ਕਰਦੇ ਨੇ ਤੇ ਮਕਬੂਜ਼ਾ ਕਸ਼ਮੀਰ ਨੂੰ ਆਜ਼ਾਦ ਕਰਾਉਣ ਲਈ ਜਹਾਦ ਚਲਾ ਰਹੇ ਨੇ। ਟਵੀਟ ਦੇ ਵਿੱਚ 13 ਵਿਅਕਤੀ ਸ਼ਾਮਲ ਨੇ, ਜਿਨ੍ਹਾਂ ਦੇ ਨਾਮ ਵੀ ਲਾਲੀ ਮਜੀਠੀਆ ਨੇ ਨਸ਼ਰ ਜਿਹੜੇ ਆ ਜੀ ਉਹ ਕੀਤੇ ਆ। ਬਿਕਰਮ ਮਜੀਠੀਆ ਦਾ ਇਹਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਆਇਆ, ਪਰ ਉਹਦਾ ਜਿਹੜਾ ਮੀਡੀਆ ਸਲਾਹਕਾਰ ਹੈ ਉਹ ਕਹਿੰਦਾ ਜੀ ਟਵਿੱਟਰ ਖਾਤਾ ਜਿਹੜਾ ਜੀ ਉਹ ਖੁੱਲ੍ਹਾ, ਇਹਦੇ ਵਿੱਚ ਕੋਈ ਵੀ ਵਿਅਕਤੀ ਆ ਕੇ ਟਵੀਟ ਕਰ ਸਕਦਾ। ਪਰ ਪੁਆਇੰਟ ਲਾਲੀ ਮਜੀਠੀਆ ਹੋਰਾਂ ਦਾ ਵੀ ਵਿਚਾਰਨਯੋਗ ਹੈ, ਕਿਸੇ ਹੋਰ ਉਮੀਦਵਾਰ ਦੇ ਖਾਤੇ ਦੇ ਵਿੱਚ ਇਹ ਟਵੀਟ ਕਿਉਂ ਨਹੀਂ ਆ ਗਏ। ਜੇ ਕਿਤੇ ਇਹ ਟਵੀਟ ਜਿਹੜੇ ਆ ਜੀ ਉਹ ਆਏ ਹੁੰਦੇ ਅਰਵਿੰਦ ਕੇਜਰੀਵਾਲ ਦੇ ਖਾਤੇ ਦੇ ਵਿੱਚ ਜਾਂ ਭਗਵੰਤ ਮਾਨ ਦੇ, ਤੇ ਹੁਣ ਨੂੰ ਸ਼ਾਇਦ ਹਨੇਰੀ ਆ ਗਈ ਹੁੰਦੀ ਜੀ। ਜੀ ਬਿਲਕੁਲ, ਬਹੁਤ ਗੱਲ ਚੱਕੀ ਹੋਣੀ ਸੀਗੀ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਪੈਸੇ ਵੰਡੇ ਜਾਂਦੇ ਆ, ਬੜੇ ਸਾਰੇ ਲਾਲਚ ਦਿੱਤੇ ਜਾਂਦੇ ਆ ਇੱਕ ਦੂਸਰੇ ਨੂੰ, ਤੇ ਅਕਾਲੀ ਸਰਪੰਚ ਪੈਸੇ ਵੰਡਦਾ ਸੀਗਾ ਤੇ ਕਾਂਗਰਸੀਆਂ ਨੇ ਰੋਕਿਆ ਤੇ ਉਸ ਦਾ ਹੱਥ ਹੀ ਵੱਢ ਦਿੱਤਾ ਗਿਆ। ਬਿਲਕੁਲ ਜੀ, ਦੇਖੋ ਅਜੇ ਵੀ ਜਿਹੜਾ ਨਾ ਇਹਨਾਂ ਦੇ ਹੰਕਾਰ ਹੈ ਉਹ ਸਿਰ ਚੜ੍ਹ ਕੇ ਬੋਲ ਰਿਹਾ ਜੀ। ਕੋਈ ਜਿਹੜਾ ਜੀ ਸਿੱਖਿਆ ਨਹੀਂ ਹੈ ਇਹਨਾਂ ਨੇ। ਇਹ ਮਾਮਲਾ ਜਿਹੜਾ ਜੀ ਪੱਟੀ ਦੇ ਹਲਕੇ ਦੇ ਵਿੱਚੋਂ ਜਿਹੜਾ ਜੀ ਉਹ ਆਇਆ, ਜਿਹੜਾ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਰਾਂ ਦਾ ਪੈਂਦਾ ਜੀ, ਬਾਦਲਾਂ ਦੇ ਜਵਾਈ ਦਾ ਹਲਕਾ। ਉੱਥੇ ਹਿੰਸਕ ਵਾਰਦਾਤ ਜਿਹੜੀ ਆ ਜੀ ਉਹ ਹੋਈ ਹੈ। ਇੱਕ ਸਾਬਕਾ ਕਾਂਗਰਸੀ ਸਰਪੰਚ ਹੈ ਹਰਜਿੰਦਰ ਸਿੰਘ ਬੋਪਾ ਰਾਏ, ਉਹਨੇ ਮੌਜੂਦਾ ਅਕਾਲੀ ਸਰਪੰਚ ਸੁਖਦੇਵ ਸਿੰਘ ਨੂੰ ਪੈਸੇ ਵੰਡਣ ਤੋਂ ਰੋਕਿਆ, ਜਿਹੜਾ ਕਿ ਲੋਕਾਂ ਨੂੰ ਪੈਸੇ ਵੰਡ ਰਿਹਾ ਸੀਗਾ। ਸੁਖਦੇਵ ਸਿੰਘ ਕੁਝ ਅਕਾਲੀ ਵਰਕਰਾਂ ਦੇ ਨਾਲ ਮਿਲ ਕੇ ਉਹਨੇ ਜਿਹੜਾ ਜੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ 2-2000 ਰੁਪਏ ਦੇ ਨੋਟ ਜਿਹੜਾ ਉਹ ਵੰਡ ਰਿਹਾ ਸੀਗਾ। ਇਹ ਸਾਬਕਾ ਕਾਂਗਰਸੀ ਸਰਪੰਚ ਨੇ ਜਿਹੜਾ ਜੀ ਉਹਨੂੰ ਰੋਕਿਆ ਤੇ ਅਕਾਲੀ ਸਰਪੰਚ ਸਣੇ 8 ਵਿਅਕਤੀ ਜਿਹੜੇ ਸੀਗੇ ਜੀ ਉਹਨਾਂ ਨੇ ਇਸ ਕਾਂਗਰਸੀ ਸਰਪੰਚ ਦੇ ਉੱਤੇ ਹਮਲਾ ਕਰਤਾ। ਕਿਰਪਾਨਾਂ ਤੇ ਗੰਡਾਸਿਆਂ ਦੇ ਨਾਲ ਲੈਸ ਇਹਨਾਂ ਅਕਾਲੀਆਂ ਨੇ ਜਿਹੜਾ ਜੀ ਉਹਦਾ ਇੱਕ ਹੱਥ ਵੱਢਤਾ ਤੇ ਇੱਕ ਬੰਦੇ ਦੀਆਂ 2 ਉਂਗਲਾਂ ਜਿਹੜੀਆਂ ਜੀ ਉਹ ਵੱਢ ਦਿੱਤੀਆਂ। ਇਹ ਕਿਹਾ ਜੀ ਕਿ ਇਸ ਹੱਥ ਦੇ ਨਾਲ ਤੂੰ ਰੋਕਤਾ ਸੀਗਾ, ਇਹੀ ਹੱਥ ਜਿਹੜਾ ਜੀ ਤੇਰਾ ਵੱਢ ਦਿਆਂਗੇ। ਸਾਰੇ ਜਿਹੜੇ ਦੋਸ਼ੀ ਇਸ ਵੇਲੇ ਫਰਾਰ ਜਿਹੜੇ ਆ ਜੀ ਉਹ ਦਰਸੀਦੇ ਆ। ਔਰ ਜਿਹੜਾ ਇਹਦੇ ਉੱਤੇ ਕੋਈ ਪ੍ਰਤੀਕਰਮ ਜਿਹੜਾ ਜੀ ਅਕਾਲੀ ਦਲ ਦੇ ਉਮੀਦਵਾਰ ਦਾ ਉੱਥੋਂ ਨਾ ਆਇਆ, ਨਾ ਕੋਈ ਆਉਣ ਦੀ ਜਿਹੜੀ ਆ ਜੀ ਉਹ ਸੰਭਾਵਨਾ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹਿੰਸਕ ਵਾਰਦਾਤਾਂ ਨੇ ਉਹਨਾਂ ਦੇ ਸ਼ਾਇਦ ਹੋ ਸਕਦਾ ਜੀ ਕਿ ਅੱਜ ਬੜਾ ਅਹਿਮ ਦਿਨ ਹੈ, ਬਹੁਤ ਹੀ ਅਹਿਮ ਦਿਨ ਹੈ ਜੀ, ਬੜਾ ਸੈਂਸਿਟਿਵ ਦਿਨ ਹੈ ਕਿ ਅੱਜ ਕੀ ਕੁਝ ਜਿਹੜਾ ਜੀ ਇਹ ਲੋਕ ਕਰ ਸਕਦੇ ਆ ਜਿਹੜੇ ਕਿ ਹੁਣ ਹਾਰਨ ਦੀ ਸਥਿਤੀ ਦੇ ਵਿੱਚ ਤਕਰੀਬਨ ਜਾ ਰਹੇ ਨੇ ਜੀ। ਹਾਂਜੀ ਬਿਲਕੁਲ, ਬਾਹਰ ਬੈਠੇ ਲੋਕਾਂ ਨੂੰ ਇਹ ਬੜਾ ਫਿਕਰ ਆ ਕਿ ਵੋਟਾਂ ਖਰੀਦੀਆਂ ਜਾਣਗੀਆਂ, ਕੁਛ ਨਾ ਕੁਛ ਰਾਤਾਂ ਨੂੰ ਹੋਊਗਾ, ਸ਼ਰਾਬਾਂ ਵੰਡੀਆਂ ਜਾਣਗੀਆਂ, ਪੈਸੇ ਵੰਡੇ ਜਾਣਗੇ। ਪਰ ਕਹਿੰਦੇ ਕਿ ਖੁਫੀਆ ਕੈਮਰਿਆਂ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਨੇ ਟ੍ਰੇਨਿੰਗ ਦਿੱਤੀ ਆ ਆਪਣੇ ਵਲੰਟੀਅਰ ਨੂੰ, ਉਹ ਰੋਕੂਗੀ ਵੋਟਾਂ ਦੀ ਖਰੀਦਦਾਰੀ। ਬਿਲਕੁਲ ਜੀ, ਇਹ ਇੱਕ ਨਵੇਕਲੀ ਕੋਸ਼ਿਸ਼ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੇ ਕੀਤੀ ਆ। 16,000 ਵਲੰਟੀਅਰ ਨੇ ਜਿਨ੍ਹਾਂ ਨੂੰ ਸਿਖਲਾਈ ਜਿਹੜੀ ਹੈ ਜੀ ਸਮੁੱਚੇ ਪੰਜਾਬ ਦੇ ਵਿੱਚ ਦਿੱਤੀ ਗਈ ਹੈ। ਔਰ ਇਹ ਅਕਾਲੀ ਦਲ ਤੇ ਕਾਂਗਰਸ ਦੇ ਵੱਲੋਂ ਵੋਟਾਂ ਦੀ ਖਰੀਦੋ ਫਰੋਖਤ ਰੋਕਣ ਦੇ ਵਾਸਤੇ ਪੋਲਿੰਗ ਸਟੇਸ਼ਨਾਂ ਤੇ ਹੋਣ ਵਾਲੀ ਹਰ ਹਰਕਤ ਦੇ ਉੱਤੇ ਤਿੱਖੀ ਨਿਗਾਹ ਰੱਖਣ ਦੇ ਵਾਸਤੇ ਜਿਹੜੀ ਹੈ ਜੀ ਇਹ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ ਹੈ। ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਦੇ ਦੌਰਾਨ ਅਕਾਲੀ ਤੇ ਕਾਂਗਰਸੀਆਂ ਦੁਆਰਾ ਗੜਬੜ ਤੇ ਹੇਰਾ ਫੇਰੀਆਂ ਦਾ ਸ਼ੱਕ ਹੈ, ਜਿਹਦੇ ਕਰਕੇ ਇਹ 14,000 ਜਸੂਸੀ ਕੈਮਰੇ ਜਿਹੜੇ ਆ ਜੀ ਉਹਦਾ ਪ੍ਰਬੰਧ ਕੀਤਾ ਗਿਆ। ਇਹਦੇ ਵਿੱਚ ਪੈਨ ਵਾਲੇ ਕੈਮਰੇ ਸ਼ਾਮਲ ਨੇ, ਇਹਦੇ ਵਿੱਚ ਬਟਨ ਵਾਲੇ ਕੈਮਰੇ ਜਿਹੜੇ ਆ ਜੀ ਉਹ ਸ਼ਾਮਲ ਨੇ ਜਿਹੜੇ ਦਿਸਦੇ ਨਹੀਂ। ਜਸੂਸੀ ਕੈਮਰਿਆਂ ਦੇ ਨਾਲ ਲੈਸ ਇਹ ਵਲੰਟੀਅਰ ਜਿਹੜੇ ਨੇ ਜੀ ਇਹ ਸਰਗਰਮ ਹੋ ਗਏ ਜੀ ਅੱਜ ਸਵੇਰ ਤੋਂ, ਔਰ 4 ਫਰਵਰੀ ਸ਼ਾਮ ਤੱਕ ਪੋਲਿੰਗ ਸਟੇਸ਼ਨ ਇਹਦੇ ਬਾਹਰ ਹੋਣ ਵਾਲੀ ਹਰ ਹਰਕਤ ਦੇ ਉੱਤੇ ਨਿਗਾਹ ਰੱਖਣਗੇ। ਜੇ ਜਿਹੜੀਆਂ ਰਵਾਇਤੀ ਧਿਰਾਂ ਨੇ ਉਹ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਸ਼ਰਾਬ ਵੰਡਦੀਆਂ ਨੇ, ਪੈਸੇ ਵੰਡਦੀਆਂ ਨੇ, ਇਹ ਉਹਨੂੰ ਜਿਹੜਾ ਜੀ ਇਹਨਾਂ ਖੁਫੀਆ ਕੈਮਰਿਆਂ ਦੇ ਵਿੱਚ
ਜਿਹੜਾ ਜੀ ਕੈਚ ਕਰਨ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰਨਗੇ ਕੈਚ ਕਰਨ ਦੀ। ਔਰ ਇਹ ਜਸੂਸੀ ਕੈਮਰਿਆਂ ਦੇ ਨਾਲ ਲੈਸ ਵਲੰਟੀਅਰ ਸਭ ਤੋਂ ਵੱਧ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਲੰਬੀ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਦੇ ਵਿੱਚ ਜਿਹੜਾ ਜੀ ਉਹ ਤਾਇਨਾਤ ਰਹਿਣਗੇ। ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨਾਂ ਗੁਪਤ ਜਸੂਸੀ ਕੈਮਰਿਆਂ ਦੀ ਬੜੀ ਕਾਮਯਾਬੀ ਦੇ ਨਾਲ ਵਰਤੋਂ ਕੀਤੀ ਸੀਗੀ। ਆਮ ਆਦਮੀ ਪਾਰਟੀ ਨੇ ਗੋਆ 'ਚ ਵੀ ਪੰਜਾਬ ਦੇ ਨਾਲ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 1000 ਤੋਂ ਵਧੇਰੇ ਜਸੂਸੀ ਕੈਮਰੇ ਜਿਹੜੇ ਆ ਜੀ ਉਹ ਲਏ ਆ। ਪਰ 16000 ਬੰਦਿਆਂ ਦੀ ਜਿਹੜੀ ਟੀਮ ਹੈ ਉਹ 117 ਵਿਧਾਨ ਸਭਾ ਹਲਕਿਆਂ ਦੇ ਉੱਤੇ ਬਿਲਕੁਲ ਨੇੜੇ ਤੋਂ ਨਿਗਾਹ ਜਿਹੜੀ ਆ ਜੀ ਉਹ ਰੱਖ ਰਹੀ ਹੈ। ਇਸ ਗੱਲ ਦੀ ਉਮੀਦ ਹੈ ਕਿ ਇਹ ਨਵੀਂ ਤਕਨੀਕ ਜਿਹੜੀ ਆ ਉਹ ਕਿਤੇ ਨਾ ਕਿਤੇ ਇਹ ਗੱਲ ਸਹੀ ਹੈ ਕਿ ਮੁਕੰਮਲ ਰੂਪ ਦੇ ਵਿੱਚ ਸ਼ਾਇਦ ਰੋਕਿਆ ਨਹੀਂ ਜਾ ਸਕਦਾ, ਪਰ ਕਾਫੀ ਹੱਦ ਤੱਕ ਇਹਦੇ ਨਾਲ ਠੱਲ ਪੈਣ ਦੀ ਉਮੀਦ ਜਿਹੜੀ ਆ ਜੀ ਉਹ ਹੈਗੀ ਆ। ਜਦੋਂ ਵੀ ਇਹ ਕੈਚ ਕਰਦੇ ਆ ਜੀ ਉਹ ਨਾਲ ਦੀ ਨਾਲ ਉਹਨੂੰ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨੂੰ ਜਿਹੜਾ ਜੀ ਉਹ ਦੱਸਿਆ ਜਾਊਗਾ ਕਿ ਕਿਸ ਤਰੀਕੇ ਦੇ ਨਾਲ ਵੋਟਾਂ ਖਰੀਦੀਆਂ ਜਾ ਰਹੀਆਂ ਨੇ ਔਰ ਕਿਵੇਂ ਸ਼ਰਾਬ ਜਿਹੜੀ ਆ ਜੀ ਉਹ ਵਰਤਾਈ ਜਾ ਰਹੀ ਹੈ। ਜੀ ਬਿਲਕੁਲ, ਇਸ ਚੀਜ਼ ਦਾ ਬਹੁਤ ਹੀ ਲੋਕਾਂ ਨੂੰ ਫਿਕਰ ਸੀ ਕਿ ਇਸ ਤਰ੍ਹਾਂ ਨਾ ਹੋ ਜਾਏ। ਅਖੀਰ ਵਿੱਚ ਅੱਜ ਨਵਾਂ ਹੋ ਗਿਆ ਬੰਦ ਪ੍ਰਚਾਰ, ਫਿਰ ਫੋਨ ਖੜਕੇ ਪੁੱਛਣ ਲੱਗੇ ਕੋਈ ਚੋਣ ਦਾ ਹਾਲ ਮੀਆਂ। ਹੋ ਗਿਆ ਬੰਦ ਪ੍ਰਚਾਰ, ਫਿਰ ਫੋਨ ਖੜਕੇ ਪੁੱਛਣ ਲੱਗੇ ਕੋਈ ਚੋਣ ਦਾ ਹਾਲ ਮੀਆਂ। ਦੱਸਣ ਪੁੱਛਣ ਦੀ ਚੱਲ ਪਈ ਖੇਡ ਐਸੀ, ਹਰ ਕੋਈ ਪੁੱਛਦਾ ਸਮੇਂ ਦੀ ਚਾਲ ਮੀਆਂ। ਕਈਆਂ ਯਾਰਾਂ ਦਾ ਹੁੰਦਾ ਵਿਚਾਰ ਇੱਕੋ, ਹੁੰਦਾ ਕਈਆਂ ਦਾ ਵੱਖ ਖਿਆਲ ਮੀਆਂ। ਉਹੀ ਉਹ ਸੀਟਾਂ ਤੇ ਉਦਾਂ ਹੀ ਚੁੰਝ ਚਰਚਾ ਕਰਦੇ, ਸੀਟਾਂ ਦਾ ਸਿਰਫ ਸਵਾਲ ਮੀਆਂ। ਹਾਲੇ ਪਈਆਂ ਨਹੀਂ ਵੋਟਾਂ ਤਾਂ ਤੰਗ ਆਏ, ਆਉਣ ਵਾਲਾ ਨਤੀਜਾ ਨਹੀਂ ਝੱਟ ਮੀਆਂ। ਹਾਲੇ ਪਈਆਂ ਨਹੀਂ ਵੋਟਾਂ ਤਾਂ ਤੰਗ ਆਏ, ਆਉਣ ਵਾਲਾ ਨਤੀਜਾ ਨਹੀਂ ਝੱਟ ਮੀਆਂ। ਹਫਤੇ ਕਰਨਗੇ 5 ਉਹ ਪੇਸ਼, ਮੁਸ਼ਕਲ ਮੁੱਕਣ ਲੱਗੇ ਨਹੀਂ ਇਫ ਤੇ ਬਟ ਮੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਦੱਸਿਆ ਕਿ ਪੰਜਾਬ ਦੇ ਵਿੱਚ ਜਾਂ ਹੋਰ ਇਲਾਕਿਆਂ ਦੇ ਵਿੱਚ ਕੀ ਕੁਝ ਹੋ ਰਿਹਾ। ਹੁਣ ਇਸੇ ਦੇ ਨਾਲ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।